ਬਹੁਤ ਖੁਸ਼ੀਆਂ ਮਿਲ ਕੇ ਤੁਹਾਡੇ ਇਹ ਜਾਣਦੇ ਜੀ ਵੱਡਿਆਂ ਅੱਛਾ ਅੱਛਾ ਇਹਨਾਂ ਨੂੰ ਪਤਾ ਚੱਲਿਆ ਜੀ ਇਹਨਾਂ ਨੂੰ ਪਤਾ ਤੁਹਾਡਾ ਇੱਥੇ ਦਾ ਜ਼ਰੂਰ ਕੁਝ ਵੀ ਹੈ। ਮੇਰੇ ਡੈਡੀ ਹੁਣਾਂ ਦਾ ਨਾਮ ਸੀਗਾ ਸਰਦਾਰ ਦਰਸ਼ਨ ਸਿੰਘ ਦਿਓ। ਅੱਛਾ ਤੇ ਜਿਹੜੇ ਸਾਡੇ ਬਾਬਾ ਜੀ ਸੀ ਉਹ ਬਾਰਾ ਸਿੰਘ ਸੀ। ਤਾਰਾ ਸਿੰਘ ਬਾਰਾ ਸਿੰਘ ਤੇ ਤਾਰਾ ਸਿੰਘ ਦੋ ਭਰਾ ਸੀਗੇ। ਬਾਰਾ ਸਿੰਘ ਤੇ ਜਗੀਰ ਸਿੰਘ। ਜਗੀਰ ਸਿੰਘ ਸੀਗੇ ਉਹ ਗਾਂ ਸੀਗੇ ਸਾਡੇ ਆਪਣੇ ਗਾਹਾਂ ਬਾਬੇ ਦੇ ਭਰਾਵਾਂ ਚੋਂ ਭਰਾ ਸੀ। ਜਿਹੜਾ ਸਾਡਾ ਬਾਬਾ ਸੀ ਉਹਦਾ ਨਾਮ ਸੀ ਤਾਰਾ ਸਿੰਘ। ਅੱਛਾ ਬਾਰਾ ਸਿੰਘ ਉਹਨਾਂ ਦਾ ਭਰਾ ਸੀਗਾ। ਅੱਛਾ ਛੋਟਾ ਭਰਾ। ਹਾਂਜੀ ਤੁਸੀਂ ਉਹਨਾਂ ਨੂੰ ਦੱਸੋ ਜਿਹੜਾ ਉਹ ਬਾਰਾ ਸਿੰਘ ਸੀ ਵੀ ਇੱਥੇ ਮਤਲਬ ਰਹਿੰਦੇ ਸੀ ਉਹਨਾਂ ਨੂੰ ਅਸੀਂ ਜਾਣਦੇ ਸਾਂ ਉਹ ਦੱਸੋ ਇਹਨਾਂ ਨੂੰ। ਉਹ ਦੇਖੇ ਆਇਆ। ਅੱਛਾ 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 ਆ ਤੇ ਬਾਰਾ ਸਿੰਘ ਦੀ ਅੱਛਾ 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 ਆੜੀ ਨਾ ਆ ਦੋ ਮਰਬੇ ਆ ਦੋ ਨਾਲ ਆ ਚਾਰ ਮਰਬੇ ਇੱਕ ਮਰਬਾ ਇਧਰ ਤੇ ਬਾਕੀ ਆਰਫ ਵਾਲੇ ਬਾਕੀ ਹਰਫ ਵਾਲੇ ਸੀ। ਹਾਂ ਲੱਗ ਅੱਛਾ ਬੈਠੋ ਜੀ ਮਿਲੋ ਆਰਵ ਵਾਲਾ ਵੀ ਕੁਝ ਉਹਨਾਂ ਦੀ ਹੈ ਸੀ ਜ਼ਮੀਨ ਤੁਹਾਡੀ ਫੈਮਿਲੀ? ਆਰਫ ਵਾਲੇ ਨੇ 10 12 ਮਰਬੇ ਆ। ਅੱਛਾ ਆਰਵ ਵਾਲਾ ਦੇ ਆਹੋ ਠੀਕ ਹੈ। ਵਾਲੇ ਡੈਡ ਜੀ ਪੜੇ ਵੀ ਆ ਹਾਂਜੀ ਉਹਨਾਂ ਦੀ ਜੌਬ ਵੀ ਉੱਥੇ ਸੀ ਨਾ। ਹਾਂ ਹਾਂ ਤੇ ਆਰਵ ਵਾਲੇ ਉੱਥੇ ਉਹਨਾਂ ਦੀ ਜ਼ਮੀਨ ਵੀ ਹੈ ਸੀ। ਉੱਥੇ ਜ਼ਮੀਨ ਵੀ ਸੀਗੀ ਹੋਰ ਵੀ ਸੀ ਚੱਕ 32 ਦੇ ਵਿੱਚ ਵੀ ਜ਼ਮੀਨ ਸੀਗੀ। ਅੱਛਾ ਅੱਛਾ 25 ਮਰਬੇ ਬਣੇ ਸੀ ਨਾ ਫਿਰ ਹੌਲੀ ਹੌਲੀ ਜਿੱਧਰ ਮਿਲੀ ਉਧਰ ਲਈ ਗਿਆ। ਹਾਂ 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 ਸੋ ਇਦਾਂ ਹੋ ਗਈ ਸੀ। ਤੁਹਾਨੂੰ ਹੁਣ ਉਧਰ ਕਿੰਨੇ ਪਏ ਆ? ਹਾਂਜੀ ਉੱਥੇ ਤਾਂ ਫਿਰ 5 ਪਏ ਜਾ ਕੇ ਟੋਟਲ ਸਿਰਫ ਹਾਂਜੀ। ਉੱਥੇ ਫਿਰ ਜ਼ਮੀਨਾਂ ਘੱਟ ਸੜ ਨਾ ਇੱਥੇ ਵਾਧੂ ਸੜ ਅੱਗੇ ਸੀ ਨਾ ਕਿਹੜੇ ਜ਼ਿਲ੍ਹੇ ਵਿੱਚ ਬੈਠੇ ਜੀ? ਅਸੀਂ ਜਲੰਧਰ 'ਚ ਬੈਠੇ ਹਾਂ। ਕਿਹੜੇ ਥਾਂ? ਜਲੰਧਰ ਦੇ ਰਿਆਸਤ ਵਿੱਚ ਕਿ ਜ਼ਿਲ੍ਹੇ ਵਿੱਚ? ਰਿਆਸਤ ਕਪੂਰਥਲਾ ਵੀ ਜਲੰਧਰ ਵਿੱਚ? ਨਹੀਂ ਜ਼ਿਲ੍ਹਾ ਕਪੂਰਥਲਾ ਜਲੰਧਰ ਪਾਸੇ ਨਿਕਲ ਜਾਂਦਾ। ਇਹ ਜ਼ਿਲ੍ਹੇ ਵਿੱਚ ਕਪੂਰਥਲਾ ਹੁਣ ਵੱਖਰਾ ਜ਼ਿਲ੍ਹਾ ਬਣ ਗਿਆ। ਨਕੋਦਰ ਵਾਲੇ ਪਾਸੇ ਆ ਵੱਖਰਾ ਜ਼ਿਲ੍ਹਾ ਬਣ ਗਿਆ। ਆਪਣੇ ਵਕਤਾਂ 'ਚ ਰਿਆਸਤ ਕਪੂਰਥਲਾ ਸੀ, ਜ਼ਿਲ੍ਹਾ ਜਲੰਧਰ ਸੀ। ਤੁਹਾਡਾ ਪਿੰਡ ਕਿਹੜਾ ਸੀਗਾ? ਅਸੀਂ ਅੰਮ੍ਰਿਤਸਰ ਦੇ ਹਾਂ। ਅੰਮ੍ਰਿਤਸਰ ਦੇ। ਆ ਬਿਆਸਾ ਦਰਿਆ ਤੋਂ ਪਾਰ ਜਲੰਧਰ। ਅਸੀਂ ਰਿਆਸਤ ਕਪੂਰਥਲੇ ਦੇ ਆ। ਅਸੀਂ ਕਿਹੜੇ ਪਿੰਡ ਦੇ ਜੀ? ਸਾਡਾ ਪਿੰਡ ਖੁਖਰੈਣ ਸੀਗਾ। ਹਾਂ ਖੁਖਰ ਖਾਨਗਾ ਖਰਖਰਾ ਖਾਨਗਾਹ ਦੇ ਨਾਲ। ਨਾਲ ਚਾਰ ਇੱਕ ਮਰਬਾ ਤੁਹਾਡਾ ਇੱਧਰ ਸੀ। ਹਾਂ ਹਾਂ ਜਿਹੜੇ ਸਾਡੇ ਬਜ਼ੁਰਗ ਸੀ ਉਹ ਪਿੱਛੋਂ ਹਰੀਪੁਰ ਪਿੰਡ ਸੀ ਉੱਥੋਂ ਆਏ ਸੀ ਇੱਥੇ। ਅੱਛਾ ਆਦਮਪੁਰ ਦੇ ਲਾਗੇ ਸੀ ਪਿੰਡ ਹਰੀਪੁਰ। ਠੀਕ ਉੱਥੋਂ ਆਏ ਸੀਗੇ ਉਹ। ਉਧਰ ਦਾ ਨਹੀਂ ਪਤਾ ਤੇ ਇੱਧਰ ਦਾ ਪਤਾ। ਹਾਂਜੀ ਹਾਂਜੀ ਇੱਥੋਂ ਵਾਲੇ 5 ਮੁਰੱਬੇ ਦਾ ਤੇ ਪਤਾ ਹੈ ਨਾ ਚਾਚਾ ਜੀ ਤੁਹਾਨੂੰ ਜਿਹੜੇ ਇੱਥੋਂ ਉਹਨਾਂ ਦੇ 5 ਮੁਰੱਬੇ ਸੀ? ਆ ਦੋ ਤੇ ਆ ਇੱਥੋਂ ਤੋਂ ਤੇ ਪੁਲੀ ਤਾਂ। ਅੱਛਾ ਅੱਛਾ ਪਹਿਲਾਂ ਇਹ ਇਕੱਠੇ ਹੀ ਸੀ ਤਾਰਾ ਸਿੰਘ ਬਾਰਾ ਸਿੰਘ ਤੇ ਜਦੋਂ ਉਹਨਾਂ ਦੇ ਮਤਲਬ ਫਾਦਰ ਦੀ ਪਿਤਾ ਦੀ ਡੈਥ ਹੋ ਗਈ ਉਦੋਂ ਬਾਅਦ ਫਿਰ ਇਹ ਮੇਰਾ ਹਾਲ ਬਾਰਾ ਸਿੰਘ ਕੋ ਆ ਗਿਆ। ਦੂਜੇ ਪਾਸੇ ਇਹਨਾਂ ਦਾ ਬਹੁਤ ਕਾਰੋਬਾਰ ਸੀ। ਬਹੁਤ ਵੱਡਾ ਸੀ ਕੰਮ। ਦੋ ਤੇ ਗੇਰ ਰੱਖੇ ਸੀ। ਹਾਂ ਹਾਂ ਇੱਕ ਉੱਥੇ ਲਾਇਆ ਸੀ ਇੱਕ ਉਹ ਉੱਥੇ ਲੱਗਾ ਸੀ। ਅੱਛਾ ਦੋ ਗੇਰ ਕਣਕ ਵੱਢਣ ਵਾਲੀ ਮਸ਼ੀਨ ਮਸ਼ੀਨ ਤੇ ਬੰਦੇ ਨਾਲ ਬਹੁਤ ਸੀ। ਮਾਲ ਬਹੁਤ ਰੱਖਿਆ ਸੀ। ਬਹੁਤ ਬੜੇ ਬੜੇ ਤਗੜੇ ਹਾਥੇ ਸੀ। ਹਾਂ ਹਾਂ ਬਸ ਹਾਥਿਆਂ ਦੀ ਗੱਲ ਕਰਦੇ ਹੁੰਦੇ ਸੀ। ਜਿਹੜੀ ਮਸ਼ੀਨ ਸੀਗੀ ਕਣਕ ਵੱਢਣ ਵਾਲੀ ਬੌਲਦਾਂ ਨਾਲ ਖਿੱਚਦੇ ਸੀ। ਹਾਂ ਹਾਂ ਉਹ ਵੀ ਸੀ। ਹਾਂਜੀ ਤੁਸੀਂ ਬਾਬਾ ਖੁਸ਼ ਤੇ ਥੋੜੀ ਜਗ੍ਹਾ ਦੇ ਦਿਓ। ਬਾਬਾ ਉਹਨਾਂ ਦੇ ਨਾਲ ਇੱਕ ਸੰਤ ਮੰਨਦੇ ਹੁੰਦੇ ਸੀ। ਸੰਤ ਹਾਂ ਬਾਬਾ ਜੀ ਤਾਰਾ ਸਿੰਘ ਖੁਸ਼ਦੇਵ ਨਹੀਂ ਉਹਨਾਂ ਦਾ ਇਹਨਾਂ ਨੂੰ ਪਤਾ। ਹਾਂ ਹਾਂ ਇਹ ਵੀ ਨਾਂ ਹੀ ਸੁਣਿਆ ਹੋਇਆ ਉਹਨਾਂ ਹਾਂਜੀ ਹਾਂਜੀ ਦਾ। ਅਸੀਂ ਜਿਹੜੇ ਸਾਡੇ ਜਾਣੂ ਤੇ ਨਹੀਂ ਸੀ। ਹਾਂਜੀ ਜੀ ਜੀ ਅਸੀਂ ਉਧਰੋਂ ਆਏ ਤੇ ਇਹ ਇਧਰੋਂ ਗਏ। ਇਧਰੋਂ ਹਾਂਜੀ ਹਾਂਜੀ ਅੱਛਾ ਇਹ ਇਥੋਂ ਚਲੇ ਗਏ ਤੇ ਅਸੀਂ ਬਾਅਦ ਵਿੱਚ ਆਏ ਹਾਂ। ਅੱਛਾ ਗੱਲਾਂ ਜਿਹੜੇ ਸੁਣੀਆਂ। ਤੁਸੀਂ ਮਿਲੇ ਉਹਨਾਂ ਨੂੰ ਜਗੀਰ ਸਿੰਘ ਜੀ ਤੇ ਨਹੀਂ ਸੁਣੇ ਨਾਂ ਹੀ ਸੁਣਿਆ। ਅੱਛਾ ਅੱਛਾ ਇਹ ਜਿਹੜਾ ਜਗੀਰ ਸਿੰਘ ਜੀ ਇਹ 7 ਮਣ ਪੱਤੀ ਵਿੱਚ ਲੁਕ ਜਾਂਦੇ ਸੀ ਬੋਰੀ ਚ ਪਾ ਕੇ। ਬਸ ਉਹ ਫੈਮਿਲੀ ਆ। ਕੀ ਕਰਦੇ ਸਨ? ਕੀ ਬੋਰੀ ਚ ਪਾ ਕੇ? ਕੀ ਕਹਿੰਦੇ ਕੀ ਕਹਿੰਦੇ ਸਤਮਨ ਮਿੱਟੀ ਸਿੱਧੀ ਮਿੱਟੀ 7 ਮਣ ਬੋਰੀ ਚ ਪਾ ਕੇ ਚੱਕ ਜਾਂਦਾ ਚੁੱਕ ਹੁੰਦਾ। ਜਾਂਦੇ ਭਾਰ ਬਹੁਤ ਚੱਕਦਾ ਹੁੰਦਾ। ਪਛਾਤੇ ਗਏ ਜੀ ਪਛਾਤੇ ਗਏ ਫਿਰ ਤਾਂ ਲੱਭ ਗਏ ਵਾਹ ਜੀ ਆਓ ਜੀ ਆ ਜਾਓ ਬਹਿ ਜਾਓ। ਬਲਕਿ ਸਾਨੂੰ ਆਣ ਕੇ ਇੱਥੇ ਕੰਪਾਂ ਦੇ ਵਿੱਚ ਹੀ ਸਾਡੇ ਨਾਲ ਤਾਮਨ ਕਰਦੇ ਰਹੇ। ਉਹ ਥੋੜੇ ਬੰਦੇ ਸੀ ਜਿਹੜੇ ਖਰਾਬ ਕਰਨ ਵਾਲੇ ਸੀ ਬਾਕੀ ਤਾਂ ਸਾਰੇ ਚੰਗੇ ਹੀ ਸੀ ਬੰਦੇ ਉਸ ਟਾਈਮ। ਸਾਡੇ ਲਾਗੇ ਹੈਗਾ ਸੀ ਤਾਰਾ ਸਿੰਘ ਪਿੰਡਲ ਹਾਂ ਹਾਂ ਅੰਮ੍ਰਿਤਸਰ ਦੇ ਜ਼ਿਲ੍ਹੇ ਚ। ਅੱਛਾ ਉਹ ਜਸਿਆਂ ਦਾ ਮੋਦੀ ਸੀ। ਹਾਂ ਹਾਂ ਆ ਜਿਹੜੀ ਇੰਦਰਾਣੀ ਭਾਈ ਉਹਨਾਂ ਨੇ ਮਾਰੀ ਆ। ਅੱਛਾ ਅੱਛਾ ਅਸੀਂ ਤੁਹਾਡੇ ਲੋਕਾਂ ਦੇ ਵਿੱਚ ਵਸਦੇ ਆਏ ਆ ਨਾ। ਸਾਡੇ ਡਾਲੇ ਬੜੇ ਸਾਰੇ ਨਾ ਇੱਥੇ ਉਹ ਵੀ
ਉਹ ਵੀ ਬੜੇ ਖੁਸ਼ ਸੀਗੇ ਬੈਠੇ ਇੱਥੇ। ਹੂੰ। ਉਹ ਤਾਂ ਗਵਰਨਮੈਂਟਾਂ ਨੇ ਕੰਮ ਖਰਾਬ ਕਰਕੇ ਉਜਾੜ ਦਿੱਤੇ ਸਾਰੇ। ਗਵਰਨਮੈਂਟਾਂ ਨੇ ਜੀ ਉਹਦੀ ਵਜ੍ਹਾ ਹੈਗੀ ਹੈ, ਤੁਸੀਂ ਜਿਹੜੇ ਉਹਨਾਂ ਦੇ ਨਾਲ ਰਲ ਗਏ ਨਾ ਹਾਂਜੀ ਤੇ ਉਹ ਫਿਰ ਕੰਮ ਖਰਾਬ ਹੋ ਗਿਆ। ਹੁਣ ਉਹ ਤੁਹਾਨੂੰ ਚੰਗਿਆ ਨਹੀਂ ਜਾਣਦੇ। ਇੱਧਰ ਤੁਹਾਡੇ ਲੋਕ ਹੁਣ ਵਸਦੇ ਆ ਜਿਹੜੇ ਮੁਸਲਮਾਨ, ਕੋਈ ਨਹੀਂ ਉਹਨੂੰ ਕੁਛ ਵੀ ਕਹਿੰਦਾ ਕੋਈ ਨਾ ਹੁਣ ਦਿਲਦਾਰ ਚੀਮਾ ਇੱਥੇ ਆ, ਹੁਣ ਉੱਥੇ ਜਾ ਕੇ ਮੁਰੱਬੇ ਲੱਲੇ ਉਹਨੇ ਲਾਲੀਆਂ ਚ ਅੱਛਾ 25-30 ਮੁਰੱਬੇ ਨੇ ਲਏ। ਫਿਰ ਤੁਹਾਨੂੰ ਤੇ ਜੀ ਜ਼ਮੀਨ ਫਿਰ ਥੋੜੀ ਪਈ। ਉੱਥੇ ਜਿਹਦੇ ਕੋਲ 5 ਸੀ ਉਹਨੂੰ 1 ਮਰਬਾ ਮਿਲਿਆ ਉੱਥੇ। ਇਦਾਂ ਉਹਦੇ ਜ਼ਮੀਨ ਵੀ ਸਾਰੀ ਬਰਾਨੀ ਸੀ, ਉੱਥੇ ਨਹਿਰ ਨੂਰ ਵੀ ਕੋਈ ਨਹੀਂ। ਹੁਣ ਨਹਿਰ ਹੈਗੀ ਆ? ਨੋ ਉੱਥੇ ਉੱਥੇ ਕੋਈ ਨਹਿਰ ਨਹੀਂ, ਉੱਥੇ ਬਰਾਨੀ ਜ਼ਮੀਨ ਆ, ਕੋਈ ਸ਼ੈ ਨਹੀਂ। ਹਾਂਜੀ ਆਹ, ਉੱਥੇ ਉਦਾਂ ਵੀ ਜਾ ਕੇ ਟੁੱਟਵੀਂ ਜ਼ਮੀਨ ਕੋਈ ਕਿਤੇ ਮਿਲੀ, ਕੋਈ ਕਿਤੇ ਮਿਲੀ, ਇੱਕ ਥਾਂ ਨਹੀਂ ਮਿਲੀ ਕਿਉਂਕਿ ਜ਼ਮੀਨਾਂ ਉੱਥੇ ਥੋੜੀਆਂ ਸੀ, ਇੱਥੇ ਜ਼ਮੀਨਾਂ ਖੁੱਲੀਆਂ। ਜ਼ਮੀਨ ਸਾਡੇ ਇਲਾਕੇ ਜਰਖੇਜ ਅੰਮ੍ਰਿਤਸਰ ਉੱਥੇ ਨਹਿਰ ਆ। ਤੇ ਚਾਚਾ ਜੀ, ਬਾਬਾ ਜੀ, ਜਿਹੜਾ ਇਹਨਾਂ ਦਾ ਇੱਥੇ ਘਰ ਸੀ ਉਸ ਵੇਲੇ ਦਾ, ਉਹ ਕਿਹੜੀ ਥਾਂ ਤੇ ਸੀ? ਉਹ ਉਧਰ ਆ। ਹੈ ਘਰ ਹੈ ਜੋ ਬਚਾ ਹੋਇਆ ਹੈ, ਆਹੋ ਉਹ ਜਿਹਨਾਂ ਦਾ ਤੁਸੀਂ ਦੱਸਦੇ ਹੋ ਮਿੱਟੀ ਉਹ ਚੁੱਕ ਨਹੀਂ, ਉਹ ਆਪਣਾ ਉਹ ਢਾਹ ਢੂਗੇ ਤੇ ਨਵੇਂ ਬਣਾਉਂਦੇ ਆ। ਉਸ ਥਾਂ ਦਾ ਤਾਂ ਪਤਾ ਹੈ ਨਾ ਵੀ ਇਸ ਪਤਾ ਥਾਂ ਤੇ ਥਾਂ ਘਰ ਸੀ। ਦਾ ਪਤਾ। ਉੱਥੇ ਆਪਾਂ ਜਾਣਾ ਇਹਨਾਂ ਲੈ ਕੇ। ਅੱਜ ਚੱਲਾਂਗੇ ਤੇ ਆਪਣੇ ਸਾਰੇ ਹਾਂ। ਹੁਣ ਇਹਨਾਂ ਨੂੰ ਕੋਈ ਖਵਾਲੋ ਪਿਆਲੋ ਵੀ ਕਿ ਇਹਨਾਂ ਨੂੰ ਇੱਦਾਂ ਨਹੀਂ ਫਿਰਨਾ। ਪਾਣੀ ਆਉਂਦਾ ਪਿਆ, ਕਿੱਥੇ ਜਾਣਾ ਵਾ? ਇਹ ਕਈ ਕਹਿੰਦੇ ਕਿੱਥੇ ਜਾਣਾ? ਫੇ ਹਾਤੇ ਚ ਕਿਹੜੇ ਚ? ਜੋ ਇਹਨਾਂ ਦੇ ਚ ਅੱਛਾ, ਹਾਂਜੀ ਐਂਟੋ ਦੇ ਲਈਏ। ਚਲੋ ਇਹ ਜਿੰਨੇ ਵੀ ਹੈਗੇ ਨਾ ਇਹ ਪਾਣੀ ਪਾਣੀ ਠੀਕ ਹੈ। ਥੋੜੀ ਦੇ 5 ਮੁਰੱਬੇ ਉਹਦਾ ਜਿਹੜਾ ਹੈਗਾ ਸੀ ਨਾ ਮੁੰਡਾ, ਉਹ ਜੇਲ੍ਹ ਦਾ ਵੱਡਾ ਸੂਬੇਦਾਰ ਸੀ। ਅੱਛਾ ਅੱਛਾ ਆ ਬਾਗ ਸੀ ਉਹਦਾ ਇੱਥੇ 5-6 ਪੈਲੀਆਂ, ਉਹ ਆਣ ਕੇ ਪੈਂਦੀ ਗੁੱਟ ਦੇ ਹੁੰਦੇ ਸੀ। ਤੁਹਾਡੀ ਯਾਦਾਸ਼ਤ ਬਹੁਤ ਵਧੀਆ ਬਾਬਾ। ਬਾਬਾ ਥੋੜੇ ਹੁਣ ਪਿੱਛੇ ਬਿਮਾਰ ਹੈ, ਥੋੜੇ ਕਮਜ਼ੋਰ ਹੋ ਗਏ। ਮਾਸ਼ਾਅੱਲਾ ਪੈਦਲ ਸਫ਼ਰ ਕਰਦੇ ਆ, ਅੱਛਾ ਬੱਸ ਤੇ ਨਹੀਂ ਜਾਂਦੇ। ਆ ਪਿੰਡ ਹੈ ਨਾ 15-20 ਪੈਦਲ ਹੀ, ਨਾ ਕਿ ਰਕਸ਼ੇ ਚੜਨਾ ਨਾ ਮੋਟਰਸਾਈਕਲ ਤੇ, ਪੈਦਲ ਹੀ। ਆ ਥੋੜੇ ਕਮਜ਼ੋਰ ਹੋ ਗਿਆ, ਪਿੱਛੇ ਬਿਮਾਰ ਹੈ, ਹਾਂ ਹਾਂ ਵਰਨਾ ਇਹ ਬੱਸ ਵਾਲੇ ਨੇੜੇ ਨਹੀਂ ਲੱਗਦੇ। ਇਹਨਾਂ ਟਰਾਓਗੇ ਤਾਂ ਫਿਰ ਕਮਜ਼ੋਰ ਹੀ ਹੋਣਾ।